ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਅਰਸ। ਅੱਜ ਅਸੀਂ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ, ਜਿਨ੍ਹਾਂ ਨੇ 5 ਤਖਤਾਂ ਦੇ ਜਥੇਦਾਰਾਂ ਦੇ ਗਲਤ ਫੈਸਲੇ ਦੇ ਖਿਲਾਫ ਆਪਣਾ ਸਟਰੋਂਗ ਸਟੈਂਡ ਲਿਆ ਹੈ ਅਤੇ ਜਿਵੇਂ ਹੁਣ ਇਸ ਰਾਮ ਰਹੀਮ ਦੇ ਮੁੱਦੇ ਨੂੰ ਠੰਡੇ ਵਸਤੇ ਦੇ ਵਿੱਚ ਪਾਉਣ ਲਈ ਕਮੇਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਪੰਥਕ ਮਸਲਿਆਂ ਨੂੰ 5 ਜਥੇਦਾਰਾਂ ਦੇ ਕੋਲ ਭੇਜਣ ਦਾ ਫੈਸਲਾ ਕੀਤਾ ਹੈ। ਇਸ ਤੇ ਵੀ ਪ੍ਰਿੰਸੀਪਲ ਸੁਰਿੰਦਰ ਸਿੰਘ जी ने अपने विचार प्रगटाए हैं कि दशमेश पिता जी ने गुरु गद्दी, गुरु ग्रंथ ते गुरु पंथ नूं दित्ती है, इसलिए पंथक मसलियां दे फैसले लैण दा अधिकार किसी जथेदार जां बुद्धिजीवी कमेटी पास नहीं है। ਇਹ ਤਾਂ ਗੁਰੂ ਪੰਥ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ। ਸਰਬੱਤ ਖਾਲਸਾ ਸੱਦਣ ਦੀ ਜੋ ਮਰਿਆਦਾ ਸਿੱਖ ਮਿਸਲਾਂ ਵੇਲੇ ਹੁੰਦੀ ਸੀ, ਉਸ ਦੇ ਆਧਾਰ ਤੇ ਹੀ ਹੁਣ ਵੀ ਗੁਰੂ ਪੰਥ ਦਾ ਇਕੱਠ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਸੋਧਾ ਸਾਧ ਦੇ ਬਾਰੇ ਫੈਸਲਾ ਕਰਨਾ ਚਾਹੀਦਾ ਹੈ। ਸੋ ਵਿਅਰਸ, ਅੱਜ ਅਸੀਂ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਕੋਲੋਂ ਸਰਬੱਤ ਖਾਲਸਾ ਦੀ 18ਵੀਂ ਸਦੀ ਦੇ ਵਿੱਚ ਇਤਿਹਾਸਿਕ ਪਰੰਪਰਾ ਅਤੇ ਅੱਜ ਦੇ ਕੰਟੈਕਸਟ ਦੇ ਵਿੱਚ ਸਰਬੱਤ ਖਾਲਸਾ ਕਿਵੇਂ ਪੋਸੀਬਲ ਹੋ ਸਕਦਾ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਤਾਂ ਸਾਨਾ ਹੁਣ ਅਨੰਦਪੁਰ ਸਾਹਿਬ ਤੋਂ ਜੁੜ ਚੁੱਕੇ ਨੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। आओ अपने सवाल का सिलसिला इन्हां जारी करते हैं। जवीर जी, वाहिगुरू जी का खालसा वाहिगुरू जी की फतेह। वाहिगुरू जी की फतेह जी। जी वीर जी, ਸਰਬੱਤ ਖਾਲਸਾ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ, ਤੁਸੀਂ ਜਿਸ ਤਰ੍ਹਾਂ ਸੋਧਾ ਸਾਧ ਦੇ ਮੁੱਦੇ ਤੇ ਬੜਾ ਸਟਰੋਂਗ ਸਟੈਂਡ ਲਿੱਤਾ ਹੈ। ਜੋ ਤੁਹਾਨੂੰ ਅਸੀਂ ਪਿਛਲੀ ਵਾਰੀ ਗੱਲਬਾਤ ਕੀਤੀ ਸੀ, ਤੁਸੀਂ ਦੱਸਿਆ ਸੀ ਕਿ ਤੁਸੀਂ ਅਗਲੇ ਦਿਨ ਮੀਟਿੰਗ ਕਰਨ ਜਾ ਰਹੇ ਹੋ, ਪਰ ਫਿਰ ਖਬਰ ਮਿਲੀ ਸੀ ਕਿ ਤੁਹਾਨੂੰ ਹਾਊਸ ਅਰੈਸਟ ਕਰ ਲਿੱਤਾ ਗਿਆ ਹੈ। ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਸ ਮੀਟਿੰਗ ਦੀ ਕੀ ਕਾਰਗੁਜ਼ਾਰੀ ਸੀ ਤੇ ਤੁਹਾਨੂੰ ਹਾਊਸ ਅਰੈਸਟ ਕਿਉਂ ਕੀਤਾ ਗਿਆ, ਇਸ ਬਾਰੇ ਸਾਨੂੰ ਜਾਣਕਾਰੀ ਦਿਓ ਸਭ ਤੋਂ ਪਹਿਲਾਂ। ਹਾਂਜੀ, ਉਸ ਦਿਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਰੱਖਿਆ ਗਿਆ ਸੀ ਤਾਂ ਕਿ ਇਕੱਠੇ ਹੋ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਮਾਰਚ ਕੀਤਾ ਜਾਵੇ ਤੇ ਜਥੇਦਾਰ ਗਿਆਨੀ ਮਲ ਸਿੰਘ ਜੀ ਨੂੰ ਇਹ ਮੈਮੋਰੰਡਮ ਦਿੱਤਾ ਜਾਵੇ। ਪਰ ਜਦੋਂ ਮੈਂ ਘਰ ਤੋਂ ਚੱਲਿਆ ਤੇ ਉਸ ਵੇਲੇ ਬਾਹਰ ਸਾਰੇ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ ਤੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਸਰਕਾਰ ਦਾ ਹੁਕਮ ਹੈ, ਅੱਜ ਤੁਹਾਨੂੰ ਘਰ ਵਿੱਚ ਹੀ ਰਹਿਣਾ ਪਵੇਗਾ। ਤੇ ਜਦੋਂ ਮੈਂ ਕਿਹਾ ਕਿ ਮੱਥਾ ਟੇਕਣ ਜਾਣਾ ਹੈ, ਪੁਲਿਸ ਅਫਸਰ ਕਹਿਣ ਲੱਗਾ ਹੁਣ ਤੁਸੀਂ ਸ਼ਾਮ ਨੂੰ ਆਇਓ ਕਿਉਂਕਿ ਅਜੇ ਤੁਹਾਨੂੰ ਇਜਾਜ਼ਤ ਨਹੀਂ। ਇਸ ਲਈ ਮਜਬੂਰ ਕੀਤਾ ਗਿਆ। ਸਾਰਾ ਦਿਨ ਸਵੇਰੇ 8:30 ਵਜੇ ਤੋਂ ਲੈ ਕੇ ਰਾਤ 7:15 ਵਜੇ ਤੱਕ ਮੈਨੂੰ ਘਰ ਵਿੱਚ ਹੀ ਨਜ਼ਰਬੰਦ ਕੀਤਾ ਤੇ ਬਾਹਰ ਪੁਲਿਸ ਚੌਕੀ ਬੈਠੀ ਰਹੀ, ਜਿਹਦੇ ਕੋਈ 14-15 ਸਿਪਾਹੀ ਸਨ ਤੇ ਇੰਸਪੈਕਟਰ ਸੀ, ASI ਸੀ, ਏਦਾਂ ਦੇ ਹੌਲਦਾਰ ਸਾਰੇ ਘੇਰਾ ਪਾ ਕੇ ਬੈਠੇ। ਪਰ ਉਧਰ ਸੰਗਤਾਂ ਦਾ ਇਕੱਠ ਹੋ ਚੁੱਕਾ ਸੀ, ਭਾਵੇਂ ਕਿ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਪੂਰੀ ਤਰ੍ਹਾਂ ਘੇਰਾ ਪਾਇਆ ਹੋਇਆ ਸੀ, ਪੁਲਿਸ ਛਾਉਣੀ ਬਣੀ ਸੀ ਅਨੰਦਪੁਰ ਸਾਹਿਬ। ਫਿਰ ਵੀ 100-125 ਬੰਦਾ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਪਹੁੰਚਣ ਵਿੱਚ ਸਫਲ ਹੋ ਗਿਆ ਤੇ ਦੀਵਾਨ ਲਾ ਲਿਆ। ਤੇ ਦੀਵਾਨ ਵਿੱਚ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਰਿੰਦਰ ਸਿੰਘ ਜੀ ਅਤੇ ਮੀਤ ਮੈਨੇਜਰ ਰਣਵੀਰ ਸਿੰਘ ਉਹ ਉੱਥੇ ਆ ਗਏ। ਜੋ ਸੰਗਤਾਂ ਨੇ ਉੱਥੇ ਹੀ ਉਹਨਾਂ ਨੂੰ ਮੈਮੋਰੰਡਮ ਦੇ ਦਿੱਤਾ ਤੇ ਉਸ ਤੋਂ ਬਾਅਦ ਨਿਯਤ ਸਮੇਂ ਤੇ ਦੀਵਾਨ ਦੀ ਸਮਾਪਤੀ ਹੋ ਗਈ। ਰੋਸ ਮਾਰਚ ਨਹੀਂ ਨਿਕਲ ਸਕਿਆ ਤੇ ਸ਼ਾਮ ਨੂੰ ਜਾ ਕੇ ਫਿਰ ਮੈਨੂੰ ਰਿਹਾ ਕੀਤਾ ਗਿਆ, ਨਜ਼ਰਬੰਦੀ ਜਿਹੜੀ ਚੁੱਕੀ ਗਈ ਤੇ ਪ੍ਰੈਸ ਵਾਲੇ ਮੀਡੀਆ ਵਾਲੇ ਘਰ ਵਿਖੇ ਹੀ ਆ ਕੇ ਮੇਰੇ ਬਿਆਨਬਾਜ਼ੀ ਔਰ ਇਹਦੇ ਬਾਰੇ ਵਿਚਾਰ ਲੈਂਦੇ ਰਹੇ। ਸੋ ਸਾਰਾ ਦਿਨ ਉਸ ਦਿਨ ਦਾ ਸਾਡਾ ਨਜ਼ਰਬੰਦੀ ਵਿੱਚ ਹੀ ਬੀਤਿਆ। ਮੈਂ ਤੇ ਸੰਤ ਜੀਤ ਸਿੰਘ ਸਾਬਕਾ MLA ਤੇ ਪਾਰਲੀਮੈਂਟਰੀ ਬੋਰਡ ਦੇ ਸਾਬਕਾ ਚੇਅਰਮੈਨ, ਉਹਨਾਂ ਸਾਨੂੰ 2 ਜਣਿਆਂ ਨੂੰ ਹਾਊਸ ਅਰੈਸਟ ਕੀਤਾ ਸੀ। ਜੀ ਵੀਰ ਜੀ, ਕੁਇਕ ਕੁਐਸਚਨ, ਜਿਸ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਹਾਊਸ ਅਰੈਸਟ ਕੀਤਾ ਗਿਆ ਸੀ ਤੇ ਪੁਲਿਸ ਵਾਲਿਆਂ ਨੇ ਕਿਹਾ ਕਿ ਤੁਹਾਨੂੰ ਸਰਕਾਰ ਨੇ ਕਿਹਾ ਹੈ ਕਿ ਤੁਹਾਨੂੰ ਬਾਹਰ ਨਹੀਂ ਜਾਣ ਦੇਣਾ ਹੈਗਾ, ਪਰ ਜਿਸ ਤਰ੍ਹਾਂ ਤੁਸੀਂ ਮੈਮੋਰੈਂਡਮ ਦੀ ਗੱਲ ਕੀਤੀ ਦੂਸਰੇ ਪਾਸੇ, ਮੈਮੋਰੈਂਡਮ ਦੇ ਵਿੱਚ ਇਸ ਕੀ ਵਿਸ਼ੇਸ਼ ਗੱਲਾਂ ਸੀ ਜਿਹੜੇ ਤੁਹਾਨੂੰ ਇਸ ਤਰ੍ਹਾਂ ਹਾਊਸ ਅਰੈਸਟ ਕਰ ਦਿੱਤਾ ਗਿਆ ਸਰਕਾਰ ਵੱਲੋਂ? ਮੈਮੋਰੰਡਮ ਵਿੱਚ ਵਿਸ਼ੇਸ਼ ਤੌਰ ਤੇ ਇਹ ਲਿਖਿਆ ਗਿਆ ਸੀ ਕਿ ਜਿਹੜਾ ਫੈਸਲਾ ਰੱਦ ਕੀਤਾ ਜਾਵੇ ਤੇ ਪੰਥਕ ਮਾਨ ਮਰਜ਼ਾਦਾ ਪਰੰਪਰਾ ਦੇ ਮੁਤਾਬਕ ਇਹ ਫੈਸਲਾ ਦੁਬਾਰਾ ਸਰਬੱਤ ਖਾਲਸਾ ਸੱਦ ਕੇ ਹੀ ਕੀਤਾ ਜਾਵੇ। ਇਹ ਮੰਗ ਕੀਤੀ ਗਈ ਸੀ ਉਸ ਮੈਮੋਰੰਡਮ ਦੇ ਵਿੱਚ। ਜੀ ਤੇ ਵੀਰ ਜੀ, ਜਿਸ ਸਰਬੱਤ ਖਾਲਸਾ ਦੀ ਗੱਲ ਕੀਤੀ, ਜਿਸ ਤਰ੍ਹਾਂ ਜਥੇਦਾਰਾਂ ਦੇ ਜੋ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਫੈਸਲਾ ਦਿੱਤਾ ਹੈ, ਗਲਤ ਫੈਸਲਾ ਉਸਦੇ ਹੱਕ ਦੇ ਵਿੱਚ ਦਿੱਤਾ ਹੈ, ਇਸ ਨੂੰ ਸਭ ਨੂੰ ਦੇਖਦੇ ਹੋਏ ਅਤੇ ਜਿਹੜੇ ਪੰਥ ਨੂੰ ਇਸ ਵੇਲੇ ਇੰਨੀਆਂ ਸਾਰੀਆਂ ਪ੍ਰੋਬਲਮਸ ਨੇ, ਸਭ ਨੂੰ ਦਰਪੇਸ਼ ਵੇਖਦੇ ਹੋਏ ਸਾਰੇ ਸਿੱਖਾਂ ਨੇ ਇਹ ਗੱਲ ਦੀ ਮੰਗ ਕੀਤੀ ਹੈ ਕਿ ਸਰਬੱਤ ਖਾਲਸਾ ਬੁਲਾਉਣਾ ਚਾਹੀਦਾ ਹੈ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਜਾਣਨਾ ਚਾਹਾਂਗੇ ਕਿ ਜਿਹੜੇ ਸਰਬੱਤ ਖਾਲਸਾ ਸੀ, ਇਸ ਦੀ 18ਵੀਂ ਸਦੀ ਦੇ ਵਿੱਚ ਇਤਿਹਾਸਿਕ ਪਰੰਪਰਾ ਅਤੇ ਇਤਿਹਾਸਿਕ ਰਵਾਇਤ ਕੀ ਸੀ, ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਦਰਅਸਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੀ ਜੇ ਦੇਖੀਏ, ਜਦੋਂ ਸਿੱਧਾ ਨੇ ਉਹਨਾਂ ਤੇ ਸਵਾਲ ਕੀਤਾ ਸੀ
ਕਿ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ, ਕਿਹੜੀ ਸ਼ਕਤੀ ਹੈ ਕਿ ਲੋਕ ਤੁਹਾਡੇ ਵੱਲ ਪ੍ਰਭਾਵਿਤ ਹੋ ਜਾਂਦੇ। ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਭਾਵ ਗੁਰੂ ਕੀ ਸੰਗਤ ਤੇ ਗੁਰੂ ਕੀ ਬਾਣੀ। ਇਹ ਗੱਲ ਆ ਕੇ ਮਾਨੋ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਨੀਂਹ ਰੱਖ ਦਿੱਤੀ ਸੀ। ਜਿਸ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ 6 ਤੇ 7 ਅਕਤੂਬਰ ਦੀ ਰਾਤ ਸਨ 1760 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਗੱਦੀ ਤੇ ਬਿਰਾਜਮਾਨ ਕੀਤਾ, ਉਹਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਆ ਕੇ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਰਾਈ ਕਹਿ ਕੇ ਰੱਖ ਦਿੱਤੀ ਸੀ। ਸੋ ਹੌਲੀ ਹੌਲੀ ਸੰਗਤ ਨੂੰ ਇਸ ਗੱਲ ਦੇ ਲਈ ਟ੍ਰੇਨਡ ਵੀ ਕੀਤਾ ਜਾਂਦਾ ਰਿਹਾ ਸਮੇਂ ਸਮੇਂ ਤੇ। ਜਿਵੇਂ ਕਈ ਸਖੀਆਂ ਆਉਂਦੀਆਂ ਉਹਨਾਂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਦੋਂ ਚੰਦੂ ਨੇ ਗੁਰੂ ਘਰ ਨੂੰ ਚਵਾਰੇ ਦੀ ਜਾਣੀ ਇੱਟ ਕਹਿ ਕੇ ਗੁਰੂ ਘਰ ਨੂੰ ਮੋਰੀ ਤੇ ਆਪਣੇ ਘਰ ਨੂੰ ਚਵਾਰਾ ਸਾਬਤ ਕੀਤਾ, ਦਿੱਲੀ ਦੀਆਂ ਸੰਗਤਾਂ ਨੇ ਉਸ ਵੇਲੇ ਬੇਨਤੀ ਭੇਜੀ ਗੁਰੂ ਅਰਜਨ ਪਾਤਸ਼ਾਹ ਨੂੰ ਕਿ ਇਸ ਪਾਪੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਸੱਚੇ ਪਾਤਸ਼ਾਹ ਨੇ ਸੰਗਤ ਦੇ ਹੁਕਮ ਨੂੰ ਇੰਨਾ ਮਾਣ ਦਿੱਤਾ ਕਿ ਭਾਵੇਂ ਆਪ ਤੱਤੀਆਂ ਤਵੀਆਂ ਤੇ ਬਹਿ ਕੇ ਉਬਲਦੀ ਦੇਗ ਵਿੱਚ ਆਪਣੇ ਆਪ ਨੂੰ ਬਲ ਕੇ ਸ਼ਹੀਦ ਕਰਵਾ ਲਿਆ, ਪਰ ਸੰਗਤ ਨੂੰ ਮਾਨਤਾ ਸੱਚੇ ਪਾਤਸ਼ਾਹ ਨੇ ਦਿੱਤੀ। ਉਸੇ ਸੰਗਤ ਨੂੰ ਨਿਰਮਲ ਪੰਥ, ਉੱਤਮ ਪੰਥ, ਗੁਰੂ ਕੀ ਸੰਗਤ, ਸਤ ਸੰਗਤ ਜਾਂ ਖਾਲਸਾ, ਗੱਲ ਇੱਕੋ ਹੀ ਸੀ ਕਿ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਉਸੇ ਸੰਗਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 30 ਮਾਰਚ 1699 ਦੀ ਵਿਸਾਖੀ ਨੂੰ ਖਾਲਸਾ ਦਾ ਰੂਪ ਦੇ ਦਿੱਤਾ ਸੀ। ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਿੱਖ ਬਹੁਤ ਬੁਰੀ ਤਰ੍ਹਾਂ ਜਾਣੀ ਨਖੇੜੀ ਜਾ ਚੁੱਕੇ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਕਈ ਵਾਰ ਐਲਾਨ ਕੀਤੇ ਗਏ ਕਿ ਸਿੱਖ ਕੌਮ ਖਤਮ ਕਰ ਦਿੱਤੀ ਗਈ ਹੈ, ਹੁਣ ਕੋਈ ਸਿੱਖ ਪੰਜਾਬ ਦੇ ਵਿੱਚ ਨਹੀਂ। ਉਸ ਵੇਲੇ ਵੀ ਸਿੱਖ ਕੌਮ ਨੇ ਆਪਣੇ ਹੋਂਦ ਨੂੰ ਬਰਕਰਾਰ ਰੱਖਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਰਹਿ ਕੇ ਗੁਰੂ ਪੰਥ ਦੇ ਸਿਧਾਂਤਾਂ ਨੂੰ ਖਾਲਸੇ ਨੇ ਉਸ ਵੇਲੇ ਪੂਰੀ ਤਰ੍ਹਾਂ ਲਾਗੂ ਕਰਕੇ ਆਪਣੀ ਹੋਂਦ ਬਰਕਰਾਰ ਰੱਖੀ। ਜਦੋਂ ਕੋਈ ਵੀ ਮਸਲਾ ਆਉਂਦਾ ਸੀ ਸਾਰੀ ਸਿੱਖ ਸੰਗਤ ਸਮਾਂ ਲੱਗਦਾ ਸੀ ਅਕਾਲ ਤਖਤ ਸਾਹਿਬ ਬੈਠ ਕੇ ਇਕੱਤਰ ਹੁੰਦੀ ਸੀ। ਉੱਥੇ 5 ਪਿਆਰੇ ਉਹਨਾਂ ਵਿੱਚੋਂ ਚੁਣੇ ਜਾਂਦੇ ਸੀ ਤੇ ਉਹ 5 ਪਿਆਰੇ ਜਿਹੜੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੈ ਕਿ ਫੈਸਲਾ ਕਰਦੇ ਸੀ ਤੇ ਉਹ ਫੈਸਲਾ ਜੋ ਸਰਬਸੰਮਤੀ ਨਾਲ ਹੁੰਦਾ ਸੀ ਪੰਥ ਨੂੰ ਸੁਣਾਇਆ ਜਾਂਦਾ ਸੀ ਤੇ ਖਾਲਸਾ ਪੰਥ ਜਿਹੜਾ ਉਹਨੂੰ ਪ੍ਰਵਾਨਗੀ ਦੇ ਕੇ ਫਿਰ ਉਹਨੂੰ ਗੁਰਮਤਿ ਦੇ ਰੂਪ ਵਿੱਚ ਬਦਲ ਦਿੰਦਾ ਸੀ। ਤੇ ਕੋਈ ਵੀ ਮਸਲਾ 1748 ਤੋਂ ਲੈ ਕੇ 1805 ਸਨ ਤੱਕ ਸਰਬੱਤ ਸੰਗਤ ਜਿਹੜਾ ਸਰਬੱਤ ਖਾਲਸਾ ਹੈ ਉਹੀ ਪੰਥਕ ਫੈਸਲੇ ਕਰਦਾ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਪਰੰਪਰਾ ਨੂੰ ਠੱਲ ਪਾ ਦਿੱਤੀ ਗਈ, ਰੋਕ ਦਿੱਤਾ ਗਿਆ। ਉਸ ਵੇਲੇ ਡਿਕਟੇਟਰਸ਼ਿਪ ਜਾਂ ਰਜਵਾੜਾ ਸ਼ਾਹੀ ਦਾ ਬੋਲਬਾਲਾ ਹੋ ਗਿਆ, ਜਿਹਦੇ ਕਰਕੇ ਸਿੱਖ ਸੰਗਤਾਂ ਨੂੰ ਜੋ ਪੂਰੇ ਅਧਿਕਾਰ ਸੱਚੇ ਪਾਤਸ਼ਾਹ ਨੇ ਹਰ ਸਿੱਖ ਨੂੰ ਦਿੱਤੇ ਸੀ, ਗੁਰੂ ਪੰਥ ਨੂੰ ਦਿੱਤੇ ਸੀ, ਉਹਨਾਂ ਅਧਿਕਾਰਾਂ ਦਾ ਘਾਣ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ 1931-32 ਦੇ ਵਿੱਚ ਜਦੋਂ ਪੰਥਕ ਰਹਿਤ ਮਰਜ਼ਾਦਾ ਬਣੀ, ਬਸ ਉਸ ਵੇਲੇ ਇੱਕ ਵਾਰ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਤਾਂ ਬਣੀ ਕਿਉਂਕਿ ਗੁਰਮਤਿ ਦੇ ਅਨੁਸਾਰ ਕੀਤੀ ਗਈ। ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਸ਼੍ਰੀ ਅਕਾਲ ਤਖਤ ਤੇ ਜੁੜ ਕੇ ਪੰਥ ਦੀ ਜੀਵਨ ਜੁਗਤ ਕੀ ਹੋਵੇ ਉਸ ਬਾਰੇ ਵਿਚਾਰ ਕਰਦੇ ਗਏ ਤੇ 1945 ਤੱਕ 31-32 ਸਨ ਤੋਂ ਲੈ ਕੇ 1945 ਤੱਕ ਇਹ ਇੱਕ ਗੁਰਮਤਾ ਇਤਿਹਾਸਕ ਦਸਤਾਵੇਜ਼ ਹੈ ਸਾਡੇ ਸਾਹਮਣੇ, ਜਿਹਨੂੰ ਅਸੀਂ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਕਹਿੰਦੇ ਹਾਂ। ਅੱਜ ਸਾਰੇ ਸੰਸਾਰ ਵਿੱਚ ਸਿੱਖ ਵਸਦੇ ਨੇ, ਉਸ ਵੇਲੇ ਸਿੱਖ ਥੋੜੀ ਗਿਣਤੀ ਵਿੱਚ ਸੀ ਤੇ ਉਸ ਵੇਲੇ ਸਿੱਖ ਸਾਰੇ ਹੀ ਇਕੱਠੇ ਹੋ ਜਾਂਦੇ ਸਨ। ਅੱਜ ਕਈ ਸਵਾਲ ਕੀਤੇ ਜਾ ਰਹੇ ਆ ਵੀ ਐਡਾ ਵੱਡਾ ਇਕੱਠ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਜਾਂ ਕਿੱਥੇ ਹੋ ਸਕਦਾ ਜਿੱਥੇ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਇਕੱਠੇ ਹੋ ਜਾਣ। ਦਰਅਸਲ ਕਿਸੇ ਭੀੜ ਜਾਂ ਕਿਸੇ ਇਕੱਠ ਨੂੰ ਸਰਬੱਤ ਖਾਲਸਾ ਨਹੀਂ ਕਹਿੰਦੇ, ਸਰਬੱਤ ਖਾਲਸਾ ਦੀ ਹੋਰ ਹੀ ਮਾਨ ਮਰਜ਼ਾਦਾ ਹੈ। ਜੇ ਉਸਦੇ ਮੁਤਾਬਕ ਚੱਲਿਆ ਜਾਵੇ ਸਾਰੇ ਮਸਲੇ ਹੱਲ ਹੋ ਸਕਦੇ ਨੇ। ਤੇ ਵੀਰ ਜੀ ਤੁਸੀਂ ਪੂਰੀ ਜਾਣਕਾਰੀ ਦਿੱਤੀ ਹੈ, 18ਵੀਂ ਸਦੀ ਦੇ ਵਿੱਚ ਵੀ ਇਸ ਦੀ ਰੈਲੇਵੈਂਸ ਦੱਸੀ ਹੈ ਤੇ ਆਲਸੋ 19ਵੀਂ ਸਦੀ ਦੇ ਵਿੱਚ ਵੀ ਦੱਸਿਆ ਹੈ। ਪਰ ਜਿਸ ਗੱਲ ਕੀਤੀ ਹੈ ਕਿ ਹੁਣ ਅਸੀਂ ਅੱਜ ਦੀ ਗੱਲ ਕਰਦੇ ਹਾਂ, ਜਿਸ ਕਹਿੰਦੇ ਕਿ ਅੱਜ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਸਿੱਖ ਵਸਦਾ ਹੈ, ਸੋ ਅੱਜ ਦੇ ਕੰਟੈਕਸਟ ਦੇ ਵਿੱਚ ਇਹ ਕਿਸ ਤਰ੍ਹਾਂ ਪੋਸੀਬਲ ਹੋਵੇਗਾ? ਡੂ ਵੀ ਨੀਡ ਟੂ ਡੂ ਇਟ ਅਕਾਲ ਤਖਤ ਸਾਹਿਬ? ਹਾਊ ਵੀ ਕੈਨ ਡੂ ਦਿਸ? ਔਰ ਤੁਹਾਨੂੰ ਕੀ ਲੱਗਦਾ ਹੈ ਕਿਸ ਤਰ੍ਹਾਂ ਹੋਵੇਗਾ? ਅੱਜ ਕੱਲ ਕਈ ਬੁੱਧੀਜੀਵੀ ਆਪਣੇ ਵਿਚਾਰ ਦਿੰਦੇ ਹੋਏ ਇਹੀ ਸਵਾਲ ਕਰਦੇ ਨੇ ਕਿ ਅੱਜ ਦੇ ਸਮੇਂ ਵਿੱਚ ਸਰਬੱਤ ਖਾਲਸਾ ਸੰਭਵ ਨਹੀਂ ਕਿਉਂਕਿ ਸਿੱਖ ਕਰੋੜਾਂ ਦੀ ਗਿਣਤੀ ਵਿੱਚ ਵਸਦੇ ਨੇ। ਪਰ ਉਸ ਵੇਲੇ ਵੀ ਜਿਹੜੇ ਹੈ ਸਾਰੇ ਸਿੱਖ ਨਹੀਂ ਇਕੱਠੇ ਹੁੰਦੇ ਸੀ। ਜਿਹੜੇ ਸਿੱਖ ਜਥੇਬੰਦੀਆਂ ਹੁੰਦੀਆਂ ਸੀ, ਜਿਵੇਂ ਨਵਾਬ ਕਪੂਰ ਸਿੰਘ ਜੀ ਨੇ ਪਹਿਲਾਂ
ਹੌਲੀ ਹੌਲੀ ਵੱਧਦੇ ਵੱਧਦੇ 65 ਜਥੇ ਬਣ ਗਏ ਸੀ ਤੇ 65 ਜਥਿਆਂ ਤੇ 2 ਜਥੇ ਤਰਨਾ ਦਲ ਤੇ ਬੁੱਢਾ ਦਲ ਬਣਾਏ ਤੇ ਉਹਦੇ ਵਿੱਚ ਜਾ ਕੇ ਬਾਅਦ ਵਿੱਚ 12 ਮਿਸਲਾਂ ਜਿਹੜੀਆਂ ਹੋਂਦ ਵਿੱਚ ਆਈਆਂ। ਇਹਨਾਂ ਦੇ ਆਗੂ ਸਾਰੇ ਜਿਹੜੇ ਨਾ ਆਗੂ ਇਕੱਠੇ ਹੁੰਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ। ਹਰ ਮਿਸਲ ਦਾ ਆਗੂ ਅਕਾਲ ਤਖਤ ਸਾਹਿਬ ਤੇ ਆਉਂਦਾ ਸੀ ਤੇ ਉਹ ਜਿਹੜਾ ਨੁਮਾਇੰਦਾ ਇਕੱਠ ਹੁੰਦਾ ਸੀ ਉਸ ਨੁਮਾਇੰਦੇ ਇਕੱਠ ਵਿੱਚੋਂ ਹੀ 5 ਪਿਆਰੇ ਚੁਣੇ ਜਾਂਦੇ ਸੀ ਤੇ ਉਹਦੇ ਵਿੱਚੋਂ ਹੀ ਅੱਗੇ ਫੈਸਲੇ ਕਰਕੇ ਫਿਰ ਪੰਥ ਦੀ ਪ੍ਰਵਾਨਗੀ ਸਮੁੱਚੇ ਨੁਮਾਇੰਦਾ ਇਕੱਠ ਦੀ ਪ੍ਰਵਾਨਗੀ ਲੈ ਕੇ ਉਹਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਸੀ। ਅੱਜ ਦੇ ਜ਼ਮਾਨੇ ਵਿੱਚ ਵੀ ਇਹ ਗੱਲ ਕੋਈ ਅਸੰਭਵ ਨਹੀਂ ਕਿਉਂਕਿ ਸਾਰੇ ਪੰਥ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਹਰ ਇੱਕ ਜਥੇਬੰਦੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੰਥ ਪ੍ਰਵਾਨਿਤ ਮਰਜ਼ਾਦਾ ਨੂੰ ਮੰਨਦੀ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ, ਆਪਣਾ ਗੁਰੂ, ਆਪਣਾ ਮੁਕਤੀਦਾਤਾ ਮੰਨਦੀ ਹੋਵੇ, ਉਹਨਾਂ ਜਥੇਬੰਦੀਆਂ ਦੀ ਰਜਿਸਟ੍ਰੇਸ਼ਨ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਵਾਈ ਜਾਵੇ। ਯਾਨੀ ਮਰਜ਼ਾਦਾ ਇਹ ਹੋਣੀ ਚਾਹੀਦੀ ਉਹ ਅਕਾਲ ਤਖਤ ਸਾਹਿਬ ਤੇ ਸਾਰੀਆਂ ਜਥੇਬੰਦੀਆਂ ਦਾ ਰਿਕਾਰਡ ਹੋਵੇ, ਉਹਨਾਂ ਦੇ ਐਡਰੈਸ ਹੋਣ ਤੇ ਜਦੋਂ ਵੀ ਕੋਈ ਪੰਥਕ ਮਸਲਾ ਅਕਾਲ ਤਖਤ ਸਾਹਿਬ ਤੇ ਪਹੁੰਚੇ ਤੇ ਉਸ ਵਕਤ ਅਕਾਲ ਤਖਤ ਦਾ ਜੋ ਮੁੱਖ ਸੇਵਾਦਾਰ ਉਹ ਤਨਖਾਹਦਾਰ ਨਹੀਂ ਉਦੋਂ ਹੁੰਦਾ ਸੀ ਤੇ ਹੁਣ ਤਨਖਾਹਦਾਰ ਨੇ। ਹੁਣ ਇਹਨਾਂ ਨੂੰ ਕਿਵੇਂ ਹੋਰ ਸਹੂਲਤਾਂ ਦੇ ਕੇ ਤਨਖਾਹਦਾਰੀ ਤੋਂ ਮੁਕਤ ਕਰਨਾ ਹੈ, ਆਜ਼ਾਦ ਕਰਨਾ ਹੈ, ਇਹ ਵੀ ਉਹ ਗੁਰਮਤਾ ਜਾਂ ਸਰਬੱਤ ਖਾਲਸਾ ਹੀ ਜਿਹੜਾ ਇਸ ਬਾਰੇ ਫੈਸਲਾ ਕਰੇਗਾ ਜਾਂ ਫੈਸਲਾ ਕਰਨਾ ਚਾਹੀਦਾ ਹੈ ਤੇ ਉਹ ਸੂਚਿਤ ਕਰੇ ਕਮ ਸੇ ਕਮ 1 ਮਹੀਨਾ ਪਹਿਲਾਂ। ਇਹੀ ਵਿਚਾਰ ਮੈਂ ਮੀਡੀਆ ਵਿੱਚ ਕੱਲ ਦਿੱਤੇ ਨੇ ਜੋ ਸ਼ਾਇਦ ਤੁਹਾਡੇ ਕੋਲ ਪਹੁੰਚ ਗਏ ਹੋਣਗੇ। ਸੋ ਉਹ ਇਕੱਠ ਦੇ ਵਿੱਚ ਪੰਥ ਨੂੰ ਦੱਸਿਆ ਜਾਵੇ ਤੇ ਨਾਲ ਨਾਲ ਹਦਾਇਤ ਕੀਤੀ ਜਾਵੇ ਕਿ ਹਰ ਜਥੇਬੰਦੀ, ਹਰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰ ਸੁਸਾਇਟੀ ਜਿਹੜੀ ਹੈ ਆਪਣੇ 2-2 ਨੁਮਾਇੰਦੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਗਈ ਹੋਵੇ, ਉਹ ਯੋਗ, ਪੜ੍ਹੇ ਲਿਖੇ, ਦੂਰਅੰਦੇਸ਼ੀ, ਹਰ ਪੱਖੋਂ ਜਿਹੜੇ ਕਾਬਲ ਹੋਣ ਲਗਭਗ ਉਹ 2-2 ਨੁਮਾਇੰਦੇ ਜਿਹੜੇ ਹੈ ਹਰ ਜਥੇਬੰਦੀ ਆਪਣੇ ਅਧਿਕਾਰ ਦੇ ਕੇ ਲਿਖਤੀ ਪ੍ਰਵਾਨਿਤ ਕਰਕੇ ਉਹਨਾਂ ਨੂੰ ਅਕਾਲ ਤਖਤ ਤੇ ਭੇਜਣ ਤੇ ਜਿੰਨੇ ਵੀ ਜਥੇਬੰਦੀਆਂ ਦੇ ਉਹ ਨੁਮਾਇੰਦੇ ਇਕੱਠੇ ਹੋਣ ਉਹਨਾਂ ਨੁਮਾਇੰਦਿਆਂ ਦੇ ਇਕੱਠ ਨੂੰ ਅਰਦਾਸ ਕਰਕੇ ਗੁਰਮਤਿ ਪਰੰਪਰਾ ਅਨੁਸਾਰ ਸ਼ੁਰੂ ਕੀਤਾ ਜਾਵੇ, ਹੁਕਮਨਾਮਾ ਲੈ ਕੇ ਫਿਰ ਅਕਾਲ ਤਖਤ ਦਾ ਜਥੇਦਾਰ ਜੋ ਹੈ, ਅਕਾਲ ਤਖਤ ਦਾ ਮੁੱਖ ਸੇਵਾਦਾਰ ਜੋ ਹੈ, ਉਹ ਆਏ ਸੰਬੰਧਿਤ ਮਸਲੇ ਤੋਂ ਪੰਥਕ ਆਗੂਆਂ ਨੂੰ ਜਾਣੂ ਕਰਵਾਵੇ ਤੇ ਪੰਥਕ ਆਗੂਆਂ ਨੂੰ ਜਾਣੂ ਕਰਵਾ ਕੇ ਫਿਰ ਪੰਥਕ ਨੁਮਾਇੰਦਿਆਂ ਨੂੰ ਉਸ ਗੱਲ ਬਾਰੇ ਵਿਚਾਰਾਂ ਕਰਨ ਦਾ ਟਾਈਮ ਦਿੱਤਾ ਜਾਵੇ ਤਾਂ ਕਿ ਸਾਰੇ ਪੰਥ ਨੂੰ ਪਤਾ ਲੱਗ ਸਕੇ ਕਿ ਕੀ ਬਾਕੀ ਪੰਥ ਦੀ ਰਾਏ ਕੀ ਹੈ, ਬਾਕੀ ਆਗੂਆਂ ਦੀ, ਨੁਮਾਇੰਦਿਆਂ ਦੀ ਕੀ ਰਾਏ ਹੈ। ਫਿਰ ਬਾਅਦ ਵਿੱਚ ਉਹਨਾਂ ਵਿੱਚੋਂ 5 ਪਿਆਰੇ ਚੁਣੇ ਜਾਣ ਸਰਬਸੰਮਤੀ ਦੇ ਨਾਲ। ਪੁਰਾਤਨ ਸਮੇਂ ਵਿੱਚ ਵੀ ਹੁੰਦਾ ਸੀ ਕਿ ਪਹਿਲਾਂ ਅਕਾਲ ਤਖਤ ਦਾ ਮੁੱਖ ਸੇਵਾਦਾਰ ਕਿਸੇ ਇੱਕ ਪਿਆਰੇ ਦਾ ਨਾਂ ਲੈਂਦਾ ਸੀ, ਉਹ ਜਥੇਦਾਰ ਤੇ ਇੱਕ ਪਿਆਰਾ ਰਲ ਕੇ ਦੂਜੇ ਪਿਆਰੇ ਦਾ ਨਾਂ ਅਨਾਉਂਸ ਕਰਦੇ ਸੀ ਤੇ 2 ਪਿਆਰੇ 3 ਬੰਦੇ ਜਦੋਂ ਹੋ ਜਾਂਦੇ ਸੀ ਫਿਰ ਉਹਦੇ ਚੋਂ ਇੱਕ ਨੂੰ ਵੀ ਕਿਤੇ ਕੋਈ ਇਤਰਾਜ਼ ਆਉਂਦਾ ਸੀ ਤੇ ਉਹਦਾ ਸਪਸ਼ਟੀਕਰਨ ਦਿੱਤਾ ਜਾਂਦਾ ਸੀ। ਜੇ ਸੈਟੀਸਫਾਈ ਨਹੀਂ ਹੁੰਦਾ ਸੀ ਪੰਥ, ਜੇ ਸੰਤੁਸ਼ਟ ਨਹੀਂ ਹੁੰਦਾ ਸੀ ਤੇ ਉਸ ਪਿਆਰੇ ਦਾ ਨਾਮ ਵਾਪਸ ਲੈ ਲਿਆ ਜਾਂਦਾ ਸੀ। ਇਹ 2 ਪਿਆਰੇ ਚੁਣੇ ਜਾਂਦੇ ਸੀ, ਜਥੇਦਾਰ ਵਿੱਚੋਂ ਮਨਫੀ ਹੋ ਜਾਂਦਾ ਸੀ। ਉਸ ਤੋਂ ਬਾਅਦ 2 ਪਿਆਰਿਆਂ ਤੋਂ ਬਾਅਦ ਉਹ 2 ਰਲ ਕੇ ਤੀਜੇ ਦਾ ਨਾਮ ਉਹਦੀ ਵੀ ਸਰ ਪ੍ਰਵਾਨਗੀ ਲੈਂਦੇ ਸੀ, 3 ਰਲ ਕੇ ਚੌਥੇ ਦਾ ਨਾਮ ਉਹਦੀ ਵੀ ਪ੍ਰਵਾਨਗੀ ਲੈਂਦੇ ਸੀ ਪੰਥ ਕੋਲ, ਫਿਰ 5ਵੇਂ ਦਾ ਨਾਮ ਅਨਾਉਂਸ ਕੀਤਾ ਜਾਂਦਾ ਸੀ। ਜਥੇਦਾਰ ਵਿੱਚੋਂ ਮਨਫੀ ਹੋ ਜਾਂਦਾ ਸੀ ਤੇ 5 ਪਿਆਰੇ ਜਿਹੜੇ ਸਰਬਸੰਮਤੀ ਨਾਲ ਚੁਣਦੇ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਢਾਬਿਆ ਬਹਿ ਕੇ ਸਾਰੇ ਸੁਣੇ ਹੋਏ ਪੰਥਕ ਨੁਮਾਇੰਦਿਆਂ ਦੇ ਵਿਚਾਰ ਮੁਤਾਬਕ ਫੈਸਲਾ ਕਰਕੇ ਬਾਹਰ ਆਉਂਦੇ ਸੀ ਤੇ ਉਹਨਾਂ ਦਾ ਫੈਸਲਾ ਅਕਾਲ ਤਖਤ ਦਾ ਜਥੇਦਾਰ ਜਿਹੜਾ ਮੁੱਖ ਸੇਵਾਦਾਰ ਹੁੰਦਾ ਸੀ ਉਹ ਪੜ੍ਹ ਕੇ ਪੰਥ ਨੂੰ ਸੁਣਾਉਂਦਾ ਸੀ। ਜੇ ਪੰਥ ਪ੍ਰਵਾਨਗੀ ਦੇ ਦੇਵੇ ਤੇ ਉਹ ਫਿਰ ਸਰਬੱਤ ਖਾਲਸੇ ਦਾ ਫੈਸਲਾ ਸਮਝ ਕੇ ਉਹਨੂੰ ਗੁਰਮਤਾ ਆਖਿਆ ਜਾਂਦਾ ਸੀ। ਉਸ ਗੁਰਮਤੇ ਅੱਗੇ ਸਾਰਾ ਪੰਥ ਸੀਸ ਨਿਭਾਉਂਦਾ ਸੀ। ਸੋ ਅੱਜ ਵੀ ਕੋਈ ਔਖੀ ਗੱਲ ਨਹੀਂ, ਸਾਰੀਆਂ ਜਥੇਬੰਦੀਆਂ ਦੀ ਰਜਿਸਟ੍ਰੇਸ਼ਨ ਕਰਾ ਕੇ ਉਹਨਾਂ ਦੇ ਨੁਮਾਇੰਦੇ ਬੁਲਾਏ ਜਾਣ, ਉਹ ਪੰਥ ਪ੍ਰਵਾਨਿਤ ਨੁਮਾਇੰਦੇ ਜਿਹੜੇ ਆ ਆਪਣੀਆਂ ਵਿਚਾਰਾਂ ਕਰਨ, ਉਹਨਾਂ ਚੋਂ 5 ਪਿਆਰੇ ਚੁਣੇ ਜਾਣ, 5 ਪਿਆਰੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੈਸਲਾ ਕਰਨ ਤੇ ਜੋ ਫੈਸਲਾ ਹੋਵੇ ਸੰਗਤ ਨੂੰ ਦੱਸਿਆ ਜਾਵੇ, ਬਾਹਰ ਨੁਮਾਇੰਦਾ ਇਕੱਠ ਨੂੰ ਦੱਸਿਆ ਜਾਵੇ। ਨੁਮਾਇੰਦਾ ਇਕੱਠ ਜਿਹੜਾ ਜੇ ਪ੍ਰਵਾਨਗੀ ਦੇ ਦੇਵੇ ਤਾਂ ਅਕਾਲ ਤਖਤ ਦਾ ਮੁੱਖ ਸੇਵਾਦਾਰ ਉਹਨੂੰ ਸਾਰੀਆਂ ਸੰਗਤਾਂ ਦੇ ਨਾਮ, ਸਾਰੇ ਸਿੱਖ ਸੰਸਾਰ ਦੇ ਨਾਮ ਜਾਰੀ ਕਰ ਦੇਵੇ। ਹੁਣ ਵੀ ਇਹ ਸਮੱਸਿਆ ਹੱਲ ਹੋ ਸਕਦੀ ਹੈ ਜੇ ਇਹਦੇ ਤੋਂ ਸਿਆਸੀ ਦਬਾਅ ਘਟਾ ਕੇ
ਤੇ ਪੰਥਕ ਮਰਜ਼ਾਦਾ ਮੁਤਾਬਕ ਚੱਲਿਆ ਜਾਵੇ। ਜੀ ਜੀ, ਬਿਫੋਰ ਆਈ ਮੂਵ ਔਨ ਟੂ ਨੈਕਸਟ ਕੁਐਸਚਨ ਵੀਰ ਜੀ, ਮੈਂ ਤੁਹਾਡੇ ਕੋਲ ਇੱਕ ਕੁਇਕ ਕੁਐਸਚਨ ਜਾਣਨਾ ਚਾਹਾਂਗੀ। ਜਿਸ ਤਰ੍ਹਾਂ ਤੁਸੀਂ ਪੁਰਾਤਨ ਸਮੇਂ ਦੀ ਗੱਲ ਕੀਤੀ, 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੀ ਗੱਲ ਕੀਤੀ ਹੈ, ਇਹ ਜਦੋਂ ਵੀ ਸਰਬੱਤ ਖਾਲਸਾ ਜਿਹੜਾ ਹੁੰਦਾ ਸੀਗਾ, ਇਕੱਠ ਹੁੰਦਾ ਸੀ, ਕਿ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਤੇ ਹੁੰਦਾ ਸੀ ਕਿ ਹੋਰ ਜਗ੍ਹਾ ਤੇ ਵੀ ਹੋ ਸਕਦਾ ਹੈ? ਬਿਕੋਜ਼ ਕਾਫੀ ਸਾਰੀ ਸਿੱਖ ਜਥੇਬੰਦੀਆਂ ਨੇ, ਨੁਮਾਇੰਦੇ ਨੇ ਜਾਂ ਬਾਹਰ ਦੇ ਸਿੱਖ ਨੇ, ਉਹ ਕਹਿੰਦੇ ਨੇ ਕਿ ਨਨਕਾਣਾ ਸਾਹਿਬ ਹੋਣਾ ਚਾਹੀਦਾ ਹੈ। ਸੋ ਵਾਟ ਡੂ ਯੂ ਥਿੰਕ, ਤੁਸੀਂ ਇਸ ਤੇ ਕੀ ਵਿਊ ਰੱਖਦੇ ਹੋ? ਵੈਸੇ ਜੋ ਪੰਥ ਪ੍ਰਵਾਨਤ ਰਹਿਤ ਮਰਜ਼ਾਦਾ ਹੈ ਜੀ, ਉਹਦੇ ਵਿੱਚ ਸਰਬੱਤ ਖਾਲਸੇ ਦੀ ਮਰਜ਼ਾਦਾ ਤਾਂ ਕਹੀ ਹੈ ਤੇ ਸਰਬੱਤ ਖਾਲਸਾ ਜਿਹੜਾ ਉਹ ਕਿਵੇਂ ਚੁਣਿਆ ਜਾਵੇ, ਗੁਰਮਤਾ ਕਰਨ ਦੀ ਵਿਧੀ ਜਿਹੜੀ ਹੈ ਉਹ ਖਾਸ ਕਰਕੇ ਗੁਰਮਤਾ ਕੇਵਲ ਉਹਨਾਂ ਸਵਾਲਾਂ ਤੇ ਹੋ ਸਕਦਾ ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਣ, ਅਰਥਾਤ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਪਦਵੀ, ਬੀੜ ਦੀ ਨਿਰੋਲਤਾ, ਅੰਮ੍ਰਿਤ, ਰਹਿਤ ਵੈਦ ਪੰਥ ਦੀ ਬਣਾਵਟ ਆਦਿ ਨੂੰ ਕਾਇਮ ਰੱਖਣ ਬਾਬਤ ਹੋਰ ਕਿਸੇ ਕਿਸਮ ਦੀ ਸਧਾਰਨ ਧਾਰਮਿਕ, ਵਿਦਿਅਕ, ਸਮਾਜਿਕ, ਪੋਲੀਟੀਕਲ ਸਵਾਲ ਤੇ ਕੇਵਲ ਮਤਾ ਹੋ ਸਕਦਾ ਹੈ। ਇਹ ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ। ਇਹ ਕਿਤੇ ਨਹੀਂ ਲਿਖਿਆ ਕਿ ਅਕਾਲ ਤਖਤ ਸਾਹਿਬ ਤੇ ਹੋ ਸਕਦਾ ਹੈ, ਪਰ ਕਿਉਂਕਿ ਸਾਡੀ ਪਰੰਪਰਾ ਅਕਾਲ ਤਖਤ ਸਾਹਿਬ ਤੇ ਰਹੀ, ਪਰ ਕੋਈ ਸਮੇਂ ਐਸੇ ਵੀ ਆਏ ਜਦੋਂ ਅਕਾਲ ਤਖਤ ਸਾਹਿਬ ਜਾਣਾ, ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਬਹੁਤ ਦੁਰਲੱਭ ਹੋ ਗਿਆ ਸੀ। ਸਮੇਂ ਦੀਆਂ ਹੁਕੂਮਤਾਂ ਨੇ ਪਾਬੰਦੀਆਂ ਲਾ ਦਿੱਤੀਆਂ ਸੀ। ਉਸ ਵੇਲੇ ਸਰਬੱਤ ਖਾਲਸਾ ਜੰਗਲਾਂ ਦੇ ਵਿੱਚ ਵੀ ਕੀਤਾ ਜਾਂਦਾ ਸੀ, ਜਿਵੇਂ ਹੁਣੇ 1984 ਦੇ ਘੱਲੂਘਾਰੇ ਵੇਲੇ ਇਹ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਤੇ ਨਹੀਂ ਹੋ ਸਕਿਆ। ਇਹ ਸ਼ਹੀਦਾਂ ਦੇ ਗੁਰਦੁਆਰੇ ਵਿਖੇ ਕੀਤਾ ਗਿਆ ਸੀ, ਜਿੱਥੇ ਮਤੇ ਪਾਸ ਕਰਕੇ ਯਾਨੀ ਜੈਲ ਸਿੰਘ ਵਰਗਿਆਂ ਨੂੰ ਛੇਕਿਆ ਵੀ ਗਿਆ ਸੀ ਤੇ ਬਾਕੀ ਅਗਲੇ ਫੈਸਲੇ ਵੀ ਜਿਹੜੇ ਸਰਕਾਰ ਤੇ ਕੀਤੇ ਸੀ। ਸੋ ਇਹ ਕਿਤੇ ਵੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਵਿੱਚ ਨਹੀਂ ਲਿਖਿਆ ਗਿਆ ਕਿ ਕੇਵਲ ਅਕਾਲ ਤਖਤ ਸਾਹਿਬ ਤੇ ਹੀ ਇਕੱਠ ਹੋ ਸਕਦਾ ਹੈ। ਸਰਬੱਤ ਖਾਲਸਾ ਜਿਹੜਾ ਉਹ ਕਿਤੇ ਵੀ ਸੱਦਿਆ ਜਾ ਸਕਦਾ ਹੈ ਸਮੇਂ ਦੇ ਮੁਤਾਬਕ। ਜ਼ਰੂਰੀ ਨਹੀਂ, ਕੋਈ ਮਿਸਾਲ ਨਹੀਂ ਮਿਲਦੀ, ਇੱਕ ਪਰੰਪਰਾ ਵੈਸੇ ਬਣ ਗਈ ਹੈ। ਸਿੱਖਾਂ ਦੀ ਸ਼ਰਧਾ ਅਕਾਲ ਤਖਤ ਸਾਹਿਬ ਤੇ ਬਹੁਤ ਹੈ, ਇਸ ਲਈ ਆਮ ਤੌਰ ਤੇ ਅਕਾਲ ਤਖਤ ਸਾਹਿਬ ਤੇ ਹੀ ਸਰਬੱਤ ਖਾਲਸਾ ਸੱਦਣ ਦਾ ਇਹ ਰਵਾਇਤ ਬਣ ਗਈ। ਕੋਈ ਨਹੀਂ ਮਿਲਦਾ ਜੀ। ਤੇ ਵੀਰ ਜੀ, ਕਿਉਂਕਿ ਮੈਂ ਇਹ ਕੁਐਸਚਨ ਇਸ ਲਈ ਕੀਤਾ ਸੀ ਬਿਕੋਜ਼ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਰੇ ਇਸ ਵੇਲੇ ਸਿੱਖ ਜਾਗਰੂਕ ਨੇ, ਇਸ ਫੈਸਲੇ ਦੇ ਖਿਲਾਫ ਨੇ, ਪਰ ਜਿਸ ਤਰ੍ਹਾਂ ਤੁਸੀਂ SGPC ਦੇ ਮੈਂਬਰ, ਤੁਹਾਨੂੰ ਹੀ ਪੰਜਾਬ ਦੇ ਵਿੱਚ ਹਾਊਸ ਅਰੈਸਟ ਕੀਤਾ ਹੋਇਆ ਹੈ। ਅਗਰ ਅਸੀਂ ਚਾਹਾਂਗੇ ਕਿ ਬਾਹਰ ਦੇ ਦੇਸ਼ ਦੇ ਲੋਕ ਜਿਹੜੇ ਨੁਮਾਇੰਦੇ ਨੇ ਉਹ ਅਕਾਲ ਤਖਤ ਸਾਹਿਬ ਤੇ ਆਉਣ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਵੀ ਟਰਬਲ ਹੋਏਗੀ? ਪੰਜਾਬ ਸਰਕਾਰ ਅਗਰ ਤੁਹਾਨੂੰ ਅਰੈਸਟ ਕਰ ਸਕਦੀ ਹੈ ਬੀਇੰਗ ਅ ਮੈਂਬਰ ਆਫ SGPC, ਤੇ ਬਾਅਦ ਜਿਹੜੇ ਹੋਰ ਲੋਕ ਆਉਣਗੇ, ਜਥੇਦਾਰਾਂ ਦੇ ਲੋਕ ਆਉਣਗੇ, ਉਹਨਾਂ ਨੂੰ ਵੀ ਅਰੈਸਟ ਕੀਤਾ ਜਾ ਸਕਦਾ, ਕਿਉਂਕਿ ਇਸ ਵੇਲੇ SGPC ਦੇ ਜਿਹੜੇ ਪ੍ਰਧਾਨ ਨੇ ਉਹ ਸਾਰਿਆਂ ਨੂੰ, ਜਿਹੜੇ ਇਸ ਤੇ ਸਰਬੱਤ ਖਾਲਸਾ ਦੇ ਮੋਹਰ ਲਗਾ ਰਹੇ ਨੇ, ਸਾਰਿਆਂ ਨੂੰ ਕਾਂਗਰਸ ਦੇ ਏਜੰਟ ਕਹਿ ਰਹੇ ਨੇ ਕਿ ਕਾਂਗਰਸ ਦੇ ਏਜੰਟ ਨੇ। ਪਰ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਅਸੀਂ ਅਗਰ ਬਾਹਰ ਕਰਾਂਗੇ, ਨਨਕਾਣਾ ਸਾਹਿਬ ਕਰਾਂਗੇ, ਐਟਲੀਸਟ ਐਵਰੀਬਡੀ ਸ਼ੁੱਡ ਬੀ ਫ੍ਰੀ, ਅਗਰ ਸਾਰਿਆਂ ਕੋਲ ਫਰੀडम ਆਫ ਸਪੀਚ ਹੋਏਗਾ, ਹਰ ਬੰਦਾ ਆਪਣੀ ਨੁਮਾਇੰਦੇ ਦੇ ਹਿਸਾਬ ਨਾਲ ਗੱਲਬਾਤ ਕਰ ਸਕੇਗਾ। ਪਰ ਜਿਸ ਤਰ੍ਹਾਂ ਐਜ਼ ਯੂ ਨੋ ਕਿ ਸਾਡਾ ਅਕਾਲ ਤਖਤ ਸਾਹਿਬ ਕਹਿਣਾ ਤਾਂ ਨਹੀਂ ਚਾਹੀਦਾ, ਪਰ ਡਾਇਰੈਕਟਲੀ ਇਨਡਾਇਰੈਕਟਲੀ RSS ਦੇ ਕਬਜ਼ੇ ਤੇ ਹੈ, ਪੰਜਾਬ ਸਰਕਾਰ ਦੇ ਕਬਜ਼ੇ ਤੇ ਹੈ, ਉੱਥੇ ਤਾਂ ਕਿਸੇ ਨਾਲ ਵੀ ਕੁਝ ਵੀ ਵਾਪਰ ਸਕਦਾ, ਉੱਥੇ ਲੋਕ ਆਪਣੇ ਵੀ ਖੁੱਲ ਕੇ ਗੱਲਬਾਤ ਨਹੀਂ ਕਰ ਸਕਦੇ। ਤਾਂ ਕਰਕੇ ਮੈਂ ਤੁਹਾਨੂੰ ਪੁੱਛਿਆ ਸੀ ਇਹ ਕੁਐਸਚਨ ਕਿ ਡਸ ਇਟ ਹੈਵ ਟੂ ਬੀ ਓਨਲੀ। ਤੁਹਾਡੀ ਗੱਲ ਉਹ ਮੈਂ ਵੀ ਜਿਹੜੀ ਬੇਨਤੀ ਕੀਤੀ ਹੈ ਪਹਿਲਾਂ ਵੀ ਰਹਿਤ ਮਰਜ਼ਾਦਾ ਕਿਤੇ ਜ਼ਰੂਰੀ ਨਹੀਂ ਹੈ ਜੇ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਤੇ ਹੀ ਸੱਦਿਆ ਜਾਵੇ। ਇੱਕ ਪਰੰਪਰਾ ਜੀ ਬਣ ਗਈ, ਜਿੱਦਾਂ ਮੈਂ ਹੁਣ ਦੱਸਿਆ 2 ਸਤੰਬਰ ਦਾ ਇਕੱਠ ਜਿਹੜਾ ਕੀਤਾ ਸੀ 1984 ਚ, ਉਹ ਗੁਰਦੁਆਰਾ ਸ਼ਹੀਦਾਂ ਦੇ ਕੀਤਾ ਸੀ। ਇਹ ਉੱਥੋਂ ਉੱਥੇ ਹੋ ਸਕਦਾ ਹੈ, ਉਹ ਪੰਥ ਨੇ ਪ੍ਰਬੰਧ ਕੀਤਾ ਸਾਰਾ, ਤਾਂ ਕਿਸੇ ਵੀ ਜਗ੍ਹਾ ਤੇ ਇਹ ਇਕੱਠ ਸੱਦਿਆ ਜਾ ਸਕਦਾ ਹੈ ਜੇ ਕੋਈ ਏਦਾਂ ਦੀ ਪ੍ਰੋਬਲਮ ਹੋਵੇ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ SGPC ਦੇ ਮੈਂਬਰ ਹੋ, ਯੂ ਆਰ ਆਲਸੋ ਪ੍ਰਿੰਸੀਪਲ ਓਵਰ ਦੇਅਰ, ਤੁਸੀਂ ਅਨੰਦਪੁਰ ਸਾਹਿਬ 'ਚ ਰਹਿੰਦੇ, ਤੁਸੀਂ ਪੰਜਾਬ ਦੇ ਵਿੱਚ ਹੋ, ਜਿਸ ਤਰ੍ਹਾਂ ਇਹਨਾਂ ਨੇ ਆਹ ਗਲਤ ਫੈਸਲਾ ਲਿੱਤਾ ਹੈ, ਤੁਹਾਨੂੰ ਕੀ ਲੱਗਦਾ ਕਿ ਹੁਣ ਅੱਗੇ ਕੀ ਹੋਵੇਗਾ? ਕਿਉਂਕਿ ਸਰਬੱਤ ਖਾਲਸਾ ਦੀ ਵੀ ਹੈਵ ਟੂ ਪਲਾਨ ਆਊਟ ਐਵਰੀਥਿੰਗ, ਇਹਦਾ ਢਾਂਚਾ ਬਣਾਉਣਾ ਪੜੇਗਾ, ਕਿੱਥੇ ਮਿਲਣਾ, ਕਿਸ ਤਰ੍ਹਾਂ ਮਿਲਣਾ, ਕਿਸ ਚੀਜ਼ ਤੇ ਗੱਲਬਾਤ ਕਰਨੀ। ਪਰ ਉਸ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਜਿਹੜੇ 5 ਤਖਤਾਂ ਦੇ ਜਥੇਦਾਰ ਨੇ ਕੀ ਆਪਣਾ ਇਹ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਚੇਂਜ ਕਰਨਗੇ ਕਿ ਇਸੇ ਤਰ੍ਹਾਂ ਲਟਕਾਉਂਦੇ ਰਹਿਣਗੇ, ਕਦੀ ਕਮੇਟੀ ਬਣਾਉਣ ਦੀ ਗੱਲ ਕਰਨਗੇ ਜਾਂ ਕਿਸੇ ਚੀਜ਼ ਦੀ ਗੱਲ ਕਰਨਗੇ? ਤੁਹਾਨੂੰ ਵੈਸੇ ਸਿਆਸੀ ਕਬਜ਼ਾ ਇੱਕ ਧੜੇ ਦਾ ਹੀ ਹੋਣ ਕਰਕੇ ਬਹੁਤੀ ਆਸ ਨਹੀਂ ਹੈ ਕਿ ਜਲਦੀ ਇਸ ਗੱਲ ਲਈ ਮਜਬੂਰ ਹੋ ਜਾਣਗੇ। ਹਾਂ, ਜੇ ਪੰਥ ਇਸੇ ਢੰਗ ਤੇ ਆਪਣਾ ਸਟੈਂਡ ਕਾਇਮ ਰੱਖੇ, ਸਾਰੀਆਂ ਜਥੇਬੰਦੀਆਂ ਨੇ ਜਿਵੇਂ ਹੁਣ ਇਸ ਵੇਲੇ ਰੱਖਿਆ, ਹੋ ਸਕਦਾ 2017 ਦੀਆਂ ਚੋਣਾਂ ਨੂੰ ਦੇਖ ਕੇ ਫਿਰ ਅਕਾਲੀ ਆਗੂਆਂ ਨੂੰ ਝੁਕਣਾ ਪਵੇ ਤੇ ਸਿੰਘ ਸਾਹਿਬਾਨ ਨੂੰ ਹਦਾਇਤ ਕਰ ਦੇਣ, ਕਿਉਂਕਿ ਸਿੰਘ ਸਾਹਿਬਾਨ ਦੀ ਵੀ ਜਿਹੜੀਆਂ ਖਬਰਾਂ ਆ ਰਹੀਆਂ ਉਹ ਅਸਥਿਰਤਾ ਜੀ ਬਣੀ ਹੋਈ ਹੈ ਕਿ ਕਹਿੰਦਾ ਇਹ ਦੋਨੇ ਅਸਤੀਫੇ ਲੈ ਦਿੱਤੇ, ਕੋਈ ਕਹਿੰਦਾ ਬਾਕੀ ਵੀ ਇੱਥੋਂ ਜਾਣਾ ਚਾਹੁੰਦੇ ਆ। ਇਸ ਵੇਲੇ ਡਰੇ ਵੇ, ਜਿਹੜਾ ਡਰ ਵਾਲਾ ਵਾਤਾਵਰਨ ਬਹੁਤ ਬਣਿਆ ਉਹਨਾਂ ਵਾਸਤੇ, ਕਿਉਂਕਿ ਗਲਤ ਫੈਸਲਾ ਉਹਨਾਂ ਨੇ ਕੀਤਾ ਨਹੀਂ,
ਉਹਨਾਂ ਕੋਲੋਂ ਕਰਵਾ ਦਿੱਤਾ ਗਿਆ ਤੇ ਸੌਦਾ ਸਾਹਿਬ ਦੇ ਗਲੇ ਵਿੱਚ ਜਿਹੜਾ ਮਰਿਆ ਹੋਇਆ ਸੱਪ ਸੀ ਉਹ ਜਥੇਦਾਰਾਂ ਦੇ ਗਲ 'ਚ ਪਾ ਦਿੱਤਾ। ਔਰ ਭਾਈਚਾਰਕ ਜਿਹੜੀ ਖਾਨਾ ਜੰਗੀ ਉਹ ਸਿੱਖਾਂ ਦੀ ਆਪਸੀ ਸ਼ੁਰੂ ਹੋ ਗਈ। ਇਸ ਲਈ ਚਾਰਾ ਹੋਰ ਕੋਈ ਨਹੀਂ ਸੁਝਦਾ, ਕਿਉਂਕਿ ਸਾਰੀਆਂ ਜਥੇਬੰਦੀਆਂ, ਭਾਵੇਂ ਉਹ ਸੰਤ ਸਮਾਜ ਦੀਆਂ ਹੋਣ, ਭਾਵੇਂ ਦੂਜੀਆਂ ਜਥੇਬੰਦੀਆਂ ਹੋਣ ਜੋ ਸਾਡੇ ਅਕਾਲ ਤਖ਼ਤ ਸਾਹਿਬ ਦੇ ਇਸ ਫੈਸਲੇ ਨੂੰ ਗਲਤ ਕਹਿੰਦੀਆਂ, ਸਾਰੇ ਇਸ ਗੱਲ ਤੇ ਇਸ ਵੇਲੇ ਅੜੇ ਹੋਏ ਨੇ ਕਿ ਜਿਹੜਾ ਫੈਸਲਾ ਰੱਦ ਕਰਕੇ ਦੁਬਾਰਾ ਪੰਥਕ ਮਰਜ਼ਾਦਾ ਅਨੁਸਾਰ ਇਹ ਫੈਸਲਾ ਕੀਤਾ ਜਾਵੇ। ਸੋ ਹਾਲ ਦੀ ਘੜੀ ਤਾਂ ਉਹਨਾਂ ਦੀ ਪੰਥਕ ਮਰਜ਼ਾਦਾ ਇਹੀ ਹੈ ਕਿ ਦੋਸ਼ੀ ਅਕਾਲ ਤਖ਼ਤ ਤੇ ਪੇਸ਼ ਹੋ ਜਾਵੇ ਤੇ ਉਹ ਮਾਫੀ ਮੰਗ ਲਵੇ। ਉਸ ਢੰਗ ਨਾਲ ਪੇਸ਼ ਹੋਣ ਤੱਕ ਹੀ ਸੀਮਤ ਹੈ। ਪਰ ਸਾਡੀ ਜਿਹੜੀ ਗੱਲ ਹੈ ਵੀ ਇਸ ਵੇਲੇ ਸਮਾਂ ਬਣਿਆ ਵਾ, ਜੇ ਨੁਮਾਇੰਦਾ ਇਕੱਠ ਸਿੱਖ ਪੰਥ ਦਾ ਬਣ ਜਾਵੇ ਤੇ ਅੱਗੋਂ ਲਈ ਜਿਹੜੇ ਵੀ ਫੈਸਲੇ ਆਉਣ ਉਹ ਉਸ ਪੰਥ ਦੇ ਨੁਮਾਇੰਦਿਆਂ ਦੀ ਸਲਾਹ ਨਾਲ ਹੋਣ। ਨਹੀਂ ਤਾਂ ਅੱਜ ਕੱਲ ਸਲਾਹ ਜਿਹੜੀ ਹੈ ਆਨਲਾਈਨ ਵੀ ਕੀਤੀ ਜਾ ਸਕਦੀ ਹੈ। ਹੁਣ ਤਾਂ ਮੀਡੀਆ ਬਹੁਤ ਡਿਵੈਲਪ ਹੋ ਚੁੱਕਾ ਹੈ। ਇਹ ਜ਼ਰੂਰੀ ਨਹੀਂ ਕਿ ਇੱਥੇ ਆ ਕੇ ਵਿਚਾਰ ਹੋਣ, ਤੇ ਉਹ ਵਿਚਾਰ ਸਾਰੇ ਮੀਡੀਆ ਦੇ ਰਾਹੀਂ ਸਾਰੀਆਂ ਸੰਗਤਾਂ ਤੱਕ ਪਹੁੰਚਣੇ ਚਾਹੀਦੇ। ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਹਾਲ ਦੀ ਘੜੀ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ, ਪਰ ਭਲਾ ਇਸ ਵਿੱਚ ਆਉਣਾ ਅਕਾਲੀ ਦਲ ਦਾ ਤੇ ਸਿੱਖ ਪੰਥ ਦਾ ਕਿ ਇਸ ਸਰਬੱਤ ਖਾਲਸੇ ਨੂੰ ਮੁੜ ਕੇ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨਗੇ। ਹਾਂਜੀ ਜੀ ਵੀਰ ਜੀ। ਤੇ ਵੀਰ ਜੀ ਜਦੋਂ ਅਸੀਂ ਪਿਛਲੀ ਵਾਰੀ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ, ਤੁਸੀਂ ਆਲਸੋ ਮੈਂਸ਼ਨ ਕੀਤਾ ਸੀ, ਤੁਸੀਂ ਅਪਰੀਸ਼ੀਏਟ ਕੀਤਾ ਸੀਗਾ ਸੰਤ ਸਮਾਜ ਨੂੰ ਕਿ ਉਹਨਾਂ ਨੇ ਇਸ ਚੀਜ਼ ਤੇ ਆਪਣਾ ਸਟਰੋਂਗ ਸਟੈਂਡ ਲਿੱਤਾ ਹੈ। ਪਰ ਜਿਸ ਤਰ੍ਹਾਂ ਜਦੋਂ ਇਹਨਾਂ ਨੇ ਇੱਕਦਮ ਗੱਲ ਕੀਤੀ ਕਮੇਟੀ ਬਣਾ ਦਿੱਤੀ ਜਾਵੇਗੀ ਤਾਂ ਸੰਤ ਸਮਾਜ ਨੇ ਆਪਣਾ ਜਿਹੜਾ ਸਟੈਂਡ ਸੀ ਉਸ ਤੋਂ ਡਗਮਗਾਇਆ, ਅੱਧੇ ਇੱਧਰ ਹੋ ਗਏ ਅੱਧੇ ਉੱਧਰ ਹੋ ਗਏ, ਕਹਿ ਰਹੇ ਨੇ ਕਿ ਹੁਣ ਉਹ ਇਸ ਫੈਸਲੇ ਦੇ ਨਾਲ ਖੁਸ਼ ਨੇ। ਤੁਸੀਂ ਹੁਣ ਇਸ ਬਾਰੇ ਕੀ ਕਹਿਣਾ ਚਾਹੋਗੇ? ਵਾਟ ਡੂ ਯੂ ਥਿੰਕ? ਵੈਸੇ ਮੇਰਾ ਨਿੱਜੀ ਸੰਪਰਕ ਉਹਨਾਂ ਨਾਲ ਕਿਸੇ ਨਾਲ ਨਹੀਂ ਹੈ, ਨਾ ਉਹ ਸਾਡੀ ਸਲਾਹ ਲੈਂਦੀ ਹੈ, ਕਿਉਂਕਿ ਸਾਨੂੰ ਤਾਂ ਉਹ ਸਿੱਖੀ ਨਹੀਂ ਸਮਝਦੇ। ਜਿਹੜੇ ਮਿਸ਼ਨਰੀ ਵਿਚਾਰਧਾਰਾ ਦੇ ਉਹ ਸਮਝਦੇ ਕੋਈ ਇਹ ਜਿਹੜੇ ਏਜੰਟ ਸਾਨੂੰ ਕਹਿੰਦੇ ਆ ਤੇ ਸਾਡੇ ਬੰਦੇ ਉਹਨਾਂ ਨੂੰ ਕਹਿੰਦੇ ਰਹਿੰਦੇ। ਪਰ ਅਸਲੀਅਤ ਇਹ ਹੈ ਕਿ ਉਹਨਾਂ ਵਿੱਚ ਵੀ ਜਿਹੜੀ ਫੁੱਟ ਪੈ ਗਈ ਇਹ ਚੰਗਾ ਸ਼ਗਨ ਕਿਹਾ ਜਾ ਸਕਦਾ ਹੈ, ਕਿਉਂਕਿ ਤਿੰਨ ਸੰਤਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਤਾਂ ਪਹਿਲੇ ਸਟੈਂਡ ਤੇ ਕਾਇਮ ਹੈ। ਕੱਲ ਦੀ ਅਖਬਾਰਾਂ ਵਿੱਚ ਅਜੀਤ ਵਿੱਚ ਲੱਗਾ ਹੋਇਆ ਸੀ ਕਿ ਛੋਟੇ ਬਾਦਲ ਸਾਹਿਬ ਬਾਬਾ ਹਰਨਾਮ ਸਿੰਘ ਨੂੰ ਮਨਾਉਂਦੇ ਰਹੇ 2-2.5 ਘੰਟੇ ਕਿ ਤੁਸੀਂ ਸਾਡੀ ਹਮਾਇਤ ਕਰ ਦਿਓ। ਤਾਂ ਕੱਲ ਦੀਆਂ ਅਖਬਾਰਾਂ ਵਿੱਚ ਇਹ ਆਇਆ ਸੀ ਕਿ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਪਹਿਲਾ ਫੈਸਲਾ ਜਿਹੜਾ ਇਹ ਰੱਦ ਕੀਤਾ ਜਾਵੇ ਤਾਂ ਅਗਲਾ ਕੋਈ ਸਟੈਪ ਚੁੱਕਿਆ ਜਾ ਸਕਦਾ ਹੈ। ਸੋ ਜੇ ਸਟੈਂਡ ਸੱਚ ਹੋਵੇ ਤਾਂ ਇਹ ਚੰਗੀ ਗੱਲ ਹੈ, ਤੇ ਨਹੀਂ ਤਾਂ ਤਿੰਨ ਸੰਤਾਂ ਨੇ ਉਹਨਾਂ ਤੋਂ ਬਗਾਵਤ ਕੀਤੀ ਹੈ। ਹੌਲੀ ਹੌਲੀ ਜਿਹੜੇ ਹੈ ਬਾਕੀ ਵੀ ਇਸ ਪਾਸੇ ਵੱਲ ਬਿਆਨਬਾਜ਼ੀ ਆ ਰਹੀ ਹੈ। ਭਾਈ ਗੁਰੂ ਇਕਬਾਲ ਸਿੰਘ ਦਾ ਵੀ ਰਾਤੇ ਅਸੀਂ ਪੜ੍ਹਦੇ ਸੀ, ਸੁਣਦੇ ਸੀ ਫੇਸਬੁੱਕ ਤੇ, ਉਹਨਾਂ ਨੇ ਵੀ ਸ਼ਾਇਦ ਇਹ ਕਿਹਾ ਹੈ ਵੀ ਉਹ ਫੈਸਲਾ ਰੱਦ ਹੋਣਾ ਚਾਹੀਦਾ। ਭਾਈ ਪਿੰਦਰਪਾਲ ਸਿੰਘ ਜੀ ਜੇ ਨਰਮ ਸੁਰ ਰੱਖਦੇ ਸੀ, ਪਰ ਉਹਨਾਂ ਨੇ ਵੀ ਡਟ ਕੇ ਇਹ ਗੱਲ ਕਹਿ ਦਿੱਤੀ ਕਿ ਰੱਦ ਹੋਣਾ ਚਾਹੀਦਾ। ਸੋ ਇਸ ਵੇਲੇ ਸਾਰਾ ਪੰਥ ਬਹੁ ਗਿਣਤੀ ਵਿੱਚ ਸਿਵਾਏ ਸਰਕਾਰੀ ਧਿਰ ਨੂੰ ਛੱਡ ਕੇ, ਸਰਕਾਰੀ ਧੜਾ ਜਿਹੜਾ ਹੈ ਉਹਨੂੰ ਛੱਡ ਕੇ ਬਾਕੀ ਸਾਰਾ ਪੰਥ ਇਸ ਗੱਲ ਤੇ ਅੜਿਆ ਹੋਇਆ ਕਿ ਇਹ ਫੈਸਲਾ ਰੱਦ ਕਰਕੇ ਦੁਬਾਰਾ ਪੰਥਕ ਮਰਜ਼ਾਦਾ ਅਨੁਸਾਰ ਜਾਰੀ ਕੀਤਾ ਜਾਵੇ। ਸੋ ਸੰਭਾਵਨਾ ਕੁਛ ਵੀ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਇੱਧਰ ਜਾਂ ਉੱਧਰ ਜਾਂ ਵਿਰੋਧੀ ਉਵੇਂ ਹੀ ਚੱਲਣਗੇ ਤੇ ਜਾਂ ਪੱਖ ਜਾਣਗੇ, ਇਹ ਸਮਾਂ ਦੱਸੇਗਾ। ਗੁਰੂ ਮਹਾਰਾਜ ਕਿਰਪਾ ਕਰਨ ਤੇ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ। ਜੀ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਨੂੰ ਅੱਜ ਵਿਸ਼ੇਸ਼ ਪ੍ਰੋਗਰਾਮ ਕੀਤਾ ਤੇ ਪੂਰੇ ਵੇਰਵੇ ਦੇ ਨਾਲ ਸਾਨੂੰ ਸਰਬੱਤ ਖਾਲਸਾ 18ਵੀਂ ਸਦੀ ਜਿਹੜੀ ਪਰੰਪਰਾ ਸੀ ਉਸ ਬਾਰੇ ਵੀ ਜਾਣਕਾਰੀ ਦਿੱਤੀ। ਅੱਜ ਦੇ ਰੈਲੇਵੈਂਸ ਕਿੱਦਾਂ ਹੋ ਸਕਦਾ, ਅੱਜ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ। ਐਟ ਦੀ ਐਂਡ ਬਿਕੋਜ਼ ਸਾਡੇ ਕੋਲ 30-40 ਸੈਕਿੰਡਸ ਰਹਿ ਗਏ ਨੇ, ਐਨੀਥਿੰਗ ਇੱਦਾਂ ਦਾ ਕੋਈ ਕੁਐਸਚਨ ਜਿਹੜਾ ਮੈਂ ਤੁਹਾਨੂੰ ਪੁੱਛਿਆ ਨਾ ਹੋਵੇ ਜਾਂ ਫਿਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਸੁਨੇਹਾ ਦੇਣਾ ਚਾਹੋ, ਤੁਸੀਂ ਜ਼ਰੂਰ ਦੇ ਸਕਦੇ ਹੋ 30-40 ਸੈਕਿੰਡ ਦੇ ਵਿੱਚ। ਮੈਂ ਆਪ ਜੀ ਦੇ ਟੀਵੀ ਚੈਨਲ ਦੇ ਰਾਹੀਂ 84 ਦੇ ਰਾਹੀਂ ਸਾਰੇ ਸਿੱਖ ਸੰਸਾਰ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਬਾਹਰਲੇ ਸਿੱਖਾਂ ਦੇ, ਇੰਡੀਆ ਤੋਂ ਬਾਹਰਲੇ ਸਿੱਖਾਂ ਦੇ ਸਾਨੂੰ ਬਹੁਤ ਵੱਡਾ ਮਾਣ ਹੈ। ਤੁਸੀਂ ਆਪਣੇ ਵਿਰਸੇ ਨਾਲ ਮੁੜ ਜੁੜ ਰਹੇ ਹੋ, ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ। ਜੇ ਪੰਥ ਜਿਉਂਦਾ ਰਹਿ ਗਿਆ ਤੇ ਗ੍ਰੰਥ ਦੀ ਵੀ ਮਾਨਤਾ ਹੋਏਗੀ, ਨਹੀਂ ਤਾਂ ਪੁਰਾਤਨ ਸਮੇਂ ਬਾਅਦ ਅਰਦਾਸ ਜ਼ਰੂਰ ਕਰਿਆ ਕਰੋ ਸੱਚੇ ਪਾਤਸ਼ਾਹ ਆਪਣੇ ਪੰਥ ਦੀ ਰੱਖ ਲਓ, ਕਿਉਂਕਿ ਪੰਥ ਕੀ ਨਾ ਰਹੀ ਤੋ ਗ੍ਰੰਥ ਕੋ ਕੌਣ ਮਾਨੇਗਾ ਇਹ ਨਾਥ। ਤੇ ਉਹਦੇ ਲਈ ਅਰਦਾਸ ਦੇ ਨਾਲ ਪ੍ਰੈਕਟੀਕਲ ਯਤਨ ਵੀ ਕੀਤੇ ਜਾਣ ਕਿ ਜਿਵੇਂ ਕਿਵੇਂ ਵੀ ਹੋਵੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾ ਕੇ ਜੋ ਆਧੁਨਿਕ ਧਰਮ ਹੈ ਸੰਸਾਰ ਦਾ ਸਿੱਖ ਧਰਮ, ਉਹਦੇ ਮੁਤਾਬਕ ਆਪ ਵੀ ਜੀਵੀਏ, ਬਾਕੀਆਂ ਨੂੰ ਜੀਵਨ ਦੀ ਪ੍ਰੇਰਨਾ ਕਰੀਏ। ਤੇ ਵੈਸੇ ਵੀ ਬਹੁਤ ਸਾਰੀਆਂ ਤੁਹਾਡੀਆਂ ਸੰਸਥਾਵਾਂ ਬਾਹਰ ਦੇਸ਼ਾਂ ਪ੍ਰਦੇਸ਼ਾਂ ਦੀਆਂ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਵਾਲੇ ਪਾਸੇ ਨੂੰ ਹੋਈਆਂ ਹੈ, ਲੋੜਵੰਦਾਂ ਦੀ ਸਹਾਇਤਾ ਕਰ ਰਹੀਆਂ। ਤੇ ਇਹੀ ਜਿਹੜੀ ਅਸਲੀ ਸੇਵਾ ਹੈ ਸਿੱਖ ਪੰਥ ਦੀ ਕਿ ਗਰੀਬਾਂ ਨੂੰ, ਗਰੀਬ ਸਿੱਖਾਂ ਨੂੰ ਸੰਭਾਲਿਆ ਜਾਵੇ। ਇਹ ਤੁਸੀਂ ਆਪਣੇ ਦਸਵੰਧ ਦੇ ਦੁਆਰਾ ਕਰ ਸਕਦੇ ਹੋ ਤਾਂ ਕਿ ਸਿੱਖ ਪੰਥ ਜਿਹੜਾ ਦ੍ਰਿੜਤਾ ਦੇ ਨਾਲ
ਆਪਣੇ ਸਿਧਾਂਤਾਂ ਨਾਲ, ਅਕਾਲ ਤਖਤ ਸਾਹਿਬ ਨਾਲ, ਸਿੱਖ ਮਰਜ਼ਾਦਾ ਨਾਲ ਜੁੜਿਆ ਰਹੇ। ਇਹ ਬੇਨਤੀ ਮੈਂ ਆਪ ਜੀ ਦੇ ਚੈਨਲ ਨਾਲ ਸਾਰੇ ਸੰਸਾਰ ਨੂੰ ਕਰਦਾ ਹਾਂ। ਬਹੁਤ ਬਹੁਤ ਧੰਨਵਾਦ ਜੀ। ਕੋਈ ਹੋਰ ਵੀਰ ਜੀ ਬਹੁਤ ਬਹੁਤ ਧੰਨਵਾਦ। ਅਸੀਂ ਜੀ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਇਸ ਗੱਲ ਦਾ ਮਾਣ ਤੇ ਫਖਰ ਹੈ ਕਿ ਤੁਸੀਂ ਇਹ ਜਿਹੜੇ ਨੇ ਗਲਤ ਫੈਸਲਾ ਲਿੱਤਾ ਹੈ, ਤੁਸੀਂ ਇਸ ਤੇ ਇੱਕ ਸਟਰੋਂਗ ਸਟੈਂਡ ਲਿੱਤਾ। ਸਾਨੂੰ ਬਹੁਤ ਜ਼ਿਆਦਾ ਤੁਹਾਡੇ ਤੇ ਮਾਣ ਹੈ ਇਸ ਚੀਜ਼ ਦਾ। ਥੈਂਕ ਯੂ ਸੋ ਮਚ ਫॉर योर टाइम। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।